ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਜੁਲਾਈ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸੱਚਾਈ। ਸੁਨਹਿਰੀ ਮਤਨ ਜ਼ਬੂਰ। ਐ ਖੁਦਾਵੰਦ, ਤੂੰ ਨੇੜੇ ਹੈ ਤੇ ਤੇਰੇ ਸਾਰੇ ਹੁਕਮ ਸੱਚੇ ਨੇ। ਜਵਾਬੀ ਪੜ੍ਹਾਈ। ਜ਼ਬੂਰ। ਮੇਰੀਆਂ ਅੱਖੀਆਂ ਖੋਲ੍ਹ ਦੇ ਤਾਂ ਜੋ ਮੈਂ ਤੇਰੀ ਸ਼ਰੀਅਤ ਦੇ ਅਜੀਬ ਕੰਮ ਵੇਖਾਂ। ਇਸ ਲਈ ਮੈਂ ਹਮੇਸ਼ਾ ਤੀਕਰ ਤੇਰੀ ਸ਼ਰੀਅਤ ਨੂੰ ਮੰਨਦਾ ਰਹਾਂਗਾ ਤੇ ਮੈਂ ਆਜ਼ਾਦੀ ਨਾਲ ਚੱਲਾਂਗਾ, ਕਿਉਂ ਜੇ ਮੈਂ ਤੇਰੇ ਕਾਨੂੰਨਾਂ ਦਾ ਤਾਲਬ ਰਿਹਾ ਵਾਂ। ਮੈਂ ਬਾਦਸ਼ਾਹਾਂ ਦੇ ਸਾਹਮਣੇ ਤੇਰੀਆਂ ਗਵਾਹੀਆਂ ਨੂੰ ਬਿਆਨ ਕਰਾਂਗਾ। ਤੇਰੇ ਹੁਕਮ ਮੈਨੂੰ ਪਿਆਰੇ ਨੇ, ਮੈਂ ਉਹਨਾਂ ਵਿੱਚ ਖੁਸ਼ ਰਹਾਂਗਾ। ਤੇਰੇ ਕਲਾਮ ਦਾ ਖੁਲਾਸਾ ਸੱਚਾਈ ਹੈ, ਤੇਰੀ ਸੱਚਾਈ ਦੇ ਸਾਰੇ ਹੁਕਮ ਅਬਦੀ ਨੇ। ਤਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਖੁਦਾਵੰਦ, ਜਿਨ੍ਹੇ ਅਸਮਾਨ ਪੈਦਾ ਕੀਤੇ ਉਹੀ ਰੱਬ ਏ। ਉਹਨੇ ਹੀ ਧਰਤੀ ਬਣਾਈ ਤੇ ਤਿਆਰ ਕੀਤੀ। ਉਹਨੇ ਉਹਨੂੰ ਕਾਇਮ ਕੀਤਾ। ਉਹਨੇ ਉਹਨੂੰ ਅਬਸ ਪੈਦਾ ਨਾ ਕੀਤਾ, ਬਲਕਿ ਉਹਨੂੰ ਆਬਾਦੀ ਲਈ ਤਿਆਰ ਕੀਤਾ। ਉਹ ਆਖਦਾ ਏ ਭਈ ਮੈਂ ਰੱਬ ਹਾਂ ਤੇ ਮੇਰੇ ਸਿਵਾ ਕੋਈ ਨਹੀਂ। ਮੈਂ ਧਰਤੀ ਦੀ ਕਿਸੇ ਹਨੇਰ ਥਾਂ ਵਿੱਚ ਪੋਸ਼ੀਦਗੀ ਵਿੱਚ ਤੇ ਕਲਾਮ ਨਹੀਂ ਕੀਤਾ। ਮੈਂ ਯਾਕੂਬ ਦੀ ਨਸਲ ਨੂੰ ਨਹੀਂ ਆਖਿਆ ਅਬਸ ਮੇਰੇ ਤਾਲਬ ਰਵੋ। ਮੈਂ ਖੁਦਾਵੰਦ ਸੱਚ ਆਖਦਾ ਵਾਂ ਤੇ ਰਾਸਤ ਗੱਲਾਂ ਬਿਆਨ ਕਰਦਾ ਵਾਂ। ਇਮਸਾਲ। ਰੱਬ ਦੀ ਹਰ ਗੱਲ ਪਾ ਕੇ ਉਹ ਉਹਨਾਂ ਦੀ ਸਿਪਰ ਹੈ ਜਿਨ੍ਹਾਂ ਦਾ ਤਵੱਕਲ ਉਹਦੇ ਉੱਤੇ ਹੈ। ਸਲਾਤੀਨ। ਸ਼ਾਹ ਆਰਾਮ ਸ਼ਾਹ ਇਸਰਾਈਲ ਨਾਲ ਲੜ ਰਿਹਾ ਸੀ ਤੇ ਉਹਨੇ ਆਪਣੇ ਖਾਦਮਾਂ ਨਾਲ ਸਲਾਹ ਕੀਤੀ ਤੇ ਆਖਿਆ ਭਈ ਮੈਂ ਫਲਾਂ ਥਾਂ ਉੱਤੇ ਡੇਰਾ ਲਾਵਾਂਗਾ। ਇਸ ਲਈ ਰੱਬ ਦੇ ਬੰਦੇ ਨੇ ਇਸਰਾਈਲ ਨੂੰ ਆਖ ਕੇ ਘੱਲਿਆ ਭਈ ਖਬਰਦਾਰ, ਤੂੰ ਫਲਾਂ ਥਾਂ ਤੋਂ ਨਾ ਲੰਘੀ, ਕਿਉਂ ਜੇ ਉੱਥੇ ਆਰਾਮੀ ਆਉਣ ਵਾਲੇ ਨੇ। ਤੇ ਸ਼ਾਹ ਇਸਰਾਈਲ ਨੇ ਉਸ ਥਾਂ ਉੱਤੇ ਜਿਹਦੀ ਖਬਰ ਰੱਬ ਨੇ ਦਿੱਤੀ ਸੀ ਤੇ ਉਹਨੂੰ ਅਗਾਹ ਕੀਤਾ ਸੀ, ਬੰਦੇ ਘੱਲੇ ਤੇ ਉੱਥੋਂ ਆਪਣੇ ਆਪ ਨੂੰ ਬਚਾਇਆ। ਤੇ ਬਸ ਇਹ ਇੱਕ ਜਾਂ ਦੋ ਵਾਰੀ ਨਹੀਂ। ਇਸ ਗੱਲ ਤੋਂ ਸ਼ਾਹ ਆਰਾਮ ਦਾ ਦਿਲ ਬਹੁਤ ਬੇਚੈਨ ਹੋਇਆ ਤੇ ਉਹਨੇ ਆਪਣੇ ਖਾਦਮਾਂ ਨੂੰ ਬੁਲਾ ਕੇ ਉਹਨਾਂ ਨੂੰ ਆਖਿਆ, ਕੀ ਤੁਸੀਂ ਮੈਨੂੰ ਨਹੀਂ ਦੱਸੋਗੇ ਵੀ ਸਾਡੇ ਵਿੱਚੋਂ ਕੌਣ ਇਸਰਾਈਲ ਵਾਲੇ? ਤਦ ਉਹਦੇ ਖਾਦਮਾਂ ਵਿੱਚੋਂ ਇੱਕ ਨੇ ਆਖਿਆ, ਨਹੀਂ ਐ ਮੇਰੇ ਮਾਲਕ, ਐ ਬਾਦਸ਼ਾਹ, ਬਲਕਿ ਅਲੀਸ਼ਾ ਜਿਹੜਾ ਇਸਰਾਈਲ ਵਿੱਚ ਨਬੀ ਏ, ਤੇਰੀਆਂ ਉਹਨਾਂ ਗੱਲਾਂ ਨੂੰ ਜਿਹੜੀਆਂ ਤੂੰ ਖਿਲਵਤਗਾਹ ਵਿੱਚ ਆਖਦਾ ਏ, ਸ਼ਾਹ ਇਸਰਾਈਲ ਨੂੰ ਦੱਸ ਦਿੰਦਾ ਏ। ਉਹਨੇ ਆਖਿਆ ਭਈ ਜਾ ਕੇ ਵੇਖ ਉਹ ਕਿੱਥੇ ਹੈ, ਤਾਂ ਜੋ ਮੈਂ ਉਹਨੂੰ ਫੜਵਾ ਕੇ ਮੰਗਵਾ ਲਵਾਂ। ਤੇ ਉਹਨੂੰ ਦੱਸਿਆ ਗਿਆ ਭਈ ਉਹ ਦੋਤਨ ਵਿੱਚ ਏ। ਤਦ ਉਹਨੇ ਉੱਥੇ ਘੋੜਿਆਂ ਤੇ ਰੱਥਾਂ ਤੇ ਇੱਕ ਵੱਡੇ ਜੱਥੇ ਨੂੰ ਘੱਲਿਆ ਤੇ ਉਹਨਾਂ ਨੇ ਰਾਤੋਂ ਰਾਤ ਆ ਕੇ ਉਸ ਸ਼ਹਿਰ ਨੂੰ ਘੇਰ ਲਿਆ। ਤੇ ਜਦ ਉਸ ਰੱਬ ਦੇ ਬੰਦੇ ਦਾ ਖਾਦਮ ਸੁਬਾਹ ਨੂੰ ਉੱਠ ਕੇ ਬਾਹਰ ਨਿਕਲਿਆ ਤੇ ਵੇਖਿਆ ਭਈ ਇੱਕ ਜੱਥਾ ਘੋੜਿਆਂ ਤੇ ਰੱਥਾਂ ਉੱਤੇ ਸ਼ਹਿਰ ਦੇ ਆਲੇ ਦੁਆਲੇ ਹੈ। ਤੇ ਉਸ ਖਾਦਮ ਨੇ ਜਾ ਕੇ ਉਹਨੂੰ ਆਖਿਆ, ਹਾਏ ਐ ਮੇਰੇ ਮਾਲਕ, ਅਸੀਂ ਕੀ ਦੁਆ ਕਰੀਏ? ਉਹਨੇ ਜਵਾਬ ਦਿੱਤਾ, ਡਰ ਨਾ, ਕਿਉਂ ਜੇ ਸਾਡੇ ਨਾਲ ਵਾਲੇ ਉਹਨਾਂ ਦੇ ਨਾਲ ਵਾਲਿਆਂ ਤੋਂ ਬਹੁਤੇ ਨੇ। ਤੇ ਅਲੀਸ਼ਾ ਨੇ ਦੁਆ ਕੀਤੀ ਤੇ ਆਖਿਆ, ਐ ਖੁਦਾਵੰਦ, ਉਹਦੀਆਂ ਅੱਖੀਆਂ ਖੋਲ੍ਹ ਦੇ ਤਾਂ ਜੋ ਉਹ ਵੇਖ ਸਕੇ। ਤਦ ਖੁਦਾਵੰਦ ਨੇ ਉਸ ਜਵਾਨ ਦੀਆਂ ਅੱਖੀਆਂ ਖੋਲ੍ਹ ਦਿੱਤੀਆਂ ਤੇ ਉਹਨੇ ਜਦ ਨਿਗਾਹ ਕੀਤੀ ਤੇ ਕੀ ਵੇਖਿਆ ਭਈ ਅਲੀਸ਼ਾ ਦੇ ਆਲੇ ਦੁਆਲੇ ਦਾ ਪਹਾੜ ਆਤਸ਼ੀ ਘੋੜਿਆਂ ਤੇ ਰੱਥਾਂ ਨਾਲ ਭਰਿਆ ਹੈ। ਜ਼ਬੂਰ। ਐ ਮੇਰੇ ਰੱਬ, ਮੈਂ ਤੇਰੇ ਉੱਤੇ ਭਰੋਸਾ ਕੀਤਾ, ਮੈਨੂੰ ਸ਼ਰਮਿੰਦਾ ਨਾ ਹੋਣ ਦੇ। ਮੇਰੇ ਵੈਰੀ ਮੇਰੇ ਉੱਤੇ ਸ਼ਾਦੀਆਨਾ ਨਾ ਵਜਾਉਣ। ਐ ਖੁਦਾਵੰਦ, ਆਪਣੀਆਂ ਰਾਹਾਂ ਮੈਨੂੰ ਵਿਖਾ, ਆਪਣੇ ਰਾਹ ਮੈਨੂੰ ਦੱਸ। ਮੈਨੂੰ ਆਪਣੀ ਸੱਚਾਈ ਉੱਤੇ ਚਲਾ ਤੇ ਤਾਲੀਮ ਦੇ, ਕਿਉਂ ਜੇ ਤੂੰ ਮੇਰਾ ਮੁਕਤੀ ਦੇਣ ਵਾਲਾ ਰੱਬ ਏ। ਮੈਂ ਸਾਰੀ ਦਿਹਾੜੀ ਤੇਰੀ ਹੀ ਉਡੀਕ ਵਿੱਚ ਰਹਿਣਾ ਵਾਂ। ਖੁਦਾਵੰਦ ਦੇ ਰਾਜ਼ ਨੂੰ ਉਹ ਹੀ ਜਾਣਦੇ ਨੇ ਜਿਹੜੇ ਉਹਦੇ ਤੋਂ ਡਰਦੇ ਨੇ, ਤੇ ਉਹ ਆਪਣਾ ਅਹਿਦ ਉਹਨਾਂ ਨੂੰ ਦੱਸੇਗਾ।
ਮੇਰੀਆਂ ਅੱਖੀਆਂ ਹਮੇਸ਼ਾ ਖੁਦਾਵੰਦ ਵੱਲ ਲੱਗੀਆਂ ਰਹਿੰਦੀਆਂ ਨੇ, ਕਿਉਂ ਜੇ ਉਹ ਹੀ ਮੇਰਾ ਪੈਰ ਦਾਮ ਨਾਲ ਛੁਡਾਏਗਾ। ਯੂਹੰਨਾ। ਯਿਸੂ ਨੇ ਆਖਿਆ, ਉਹ ਵੇਲਾ ਆਉਂਦਾ ਏ, ਬਲਕਿ ਹੋਣੀ ਏ, ਭਈ ਸੱਚੇ ਪਰਸਤਾਰ ਪਿਓ ਦੀ ਪ੍ਰਸਤਸ਼ ਰੂਹ ਤੇ ਸੱਚਾਈ ਨਾਲ ਕਰਨਗੇ, ਕਿਉਂ ਜੇ ਪਿਓ ਆਪਣੇ ਲਈ ਅਜਿਹੇ ਪਰਸਤਾਰ ਹੀ ਲੱਭਦਾ ਏ। ਰੱਬ ਰੂਹ ਏ, ਤੇ ਜ਼ਰੂਰ ਏ ਭਈ ਉਹਦੇ ਪਰਸਤਾਰ ਰੂਹ ਤੇ ਸੱਚਾਈ ਨਾਲ ਉਹਦੀ ਪ੍ਰਸਤਸ਼ ਕਰਨ। ਯੂਹੰਨਾ। ਇਸ ਲਈ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ, ਭਈ ਜੇ ਤੁਸੀਂ ਮੇਰੇ ਕਲਾਮ ਉੱਤੇ ਕਾਇਮ ਰਹੋਗੇ ਤੇ ਹਕੀਕਤ ਵਿੱਚ ਮੇਰੇ ਸ਼ਾਗਿਰਦ ਠਹਿਰੋਗੇ ਤੇ ਸੱਚਾਈ ਤੋਂ ਵਾਕਿਫ ਰਹੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਯੂਹੰਨਾ। ਐ ਮੇਰੇ ਬੱਚੋ, ਜੇ ਅਸੀਂ ਉਹਦੇ ਹੁਕਮਾਂ ਉੱਤੇ ਅਮਲ ਕਰਾਂਗੇ ਤੇ ਸਾਨੂੰ ਪਤਾ ਚੱਲੇਗਾ ਭਈ ਅਸੀਂ ਉਹਨੂੰ ਜਾਣ ਗਏ ਹਾਂ। ਜਿਹੜਾ ਕੋਈ ਇਹ ਆਖਦਾ ਹੈ ਵੀ ਮੈਂ ਉਹਨੂੰ ਜਾਣ ਗਿਆ ਵਾਂ ਤੇ ਉਹਦੇ ਹੁਕਮਾਂ ਉੱਤੇ ਅਮਲ ਨਹੀਂ ਕਰਦਾ, ਉਹ ਝੂਠਾ ਏ ਤੇ ਉਹਦੇ ਵਿੱਚ ਸੱਚਾਈ ਨਹੀਂ। ਹਾਂ, ਜਿਹੜਾ ਕੋਈ ਉਹਦੇ ਕਲਾਮ ਉੱਤੇ ਅਮਲ ਕਰੇ, ਉਹਦੇ ਵਿੱਚ ਯਕੀਨਨ ਰੱਬ ਦੀ ਮੁਹੱਬਤ ਕਾਮਲ ਹੋ ਗਈ ਏ। ਜਿਹੜਾ ਕੋਈ ਆਖਦਾ ਹੈ ਵੀ ਮੈਂ ਉਹਦੇ ਵਿੱਚ ਕਾਇਮ ਹਾਂ, ਤੇ ਚਾਹੀਦਾ ਏ ਵੀ ਉਹ ਵੀ ਉਸੇ ਤਰ੍ਹਾਂ ਹੀ ਚੱਲੇ ਜਿਵੇਂ ਉਹ ਚੱਲਦਾ ਸੀ। ਮੈਂ ਤੁਹਾਨੂੰ ਇਸ ਲਈ ਨਹੀਂ ਲਿਖਿਆ ਵੀ ਤੁਸੀਂ ਸੱਚਾਈ ਨੂੰ ਨਹੀਂ ਜਾਣਦੇ, ਬਲਕਿ ਇਸ ਲਈ ਵੀ ਤੁਸੀਂ ਉਹਨੂੰ ਜਾਣਦੇ ਹੋ, ਤੇ ਇਸ ਲਈ ਵੀ ਕੋਈ ਝੂਠ ਸੱਚਾਈ ਵੱਲੋਂ ਨਹੀਂ ਹੈ। ਕੌਣ ਝੂਠਾ ਹੈ ਸਿਵਾਏ ਉਹਦੇ ਜਿਹੜਾ ਯਿਸੂ ਦੇ ਮਸੀਹ ਹੋਣ ਦਾ ਇਨਕਾਰ ਕਰਦਾ ਹੈ। ਮਸੀਹ ਦਾ ਮੁਖਾਲਫ ਉਹ ਹੀ ਹੈ ਜਿਹੜਾ ਪਿਓ ਤੇ ਪੁੱਤਰ ਦਾ ਇਨਕਾਰ ਕਰਦਾ ਹੈ। ਮੈਂ ਇਹ ਗੱਲਾਂ ਤੁਹਾਨੂੰ ਉਹਨਾਂ ਲਈ ਲਿਖੀਆਂ ਨੇ ਜਿਹੜੇ ਤੁਹਾਨੂੰ ਫਰੇਬ ਦਿੰਦੇ ਨੇ, ਤੇ ਤੁਹਾਡਾ ਉਹ ਮਸਾ ਜਿਹੜਾ ਉਹਦੇ ਵੱਲੋਂ ਕੀਤਾ ਗਿਆ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ, ਤੇ ਤੁਸੀਂ ਇਹਦੇ ਮੁਹਤਾਜ ਨਹੀਂ ਵੀ ਕੋਈ ਤੁਹਾਨੂੰ ਸਿਖਾਏ, ਬਲਕਿ ਜਿਵੇਂ ਉਹ ਮਸਾ ਜਿਹੜਾ ਉਹਦੇ ਵੱਲੋਂ ਕੀਤਾ ਗਿਆ ਤੁਹਾਨੂੰ ਸਾਰੀਆਂ ਗੱਲਾਂ ਸਿਖਾਉਂਦਾ ਹੈ ਤੇ ਸੱਚਾ ਹੈ ਤੇ ਝੂਠਾ ਨਹੀਂ, ਤੇ ਜਿਵੇਂ ਉਹਨੇ ਤੁਹਾਨੂੰ ਸਿਖਾਇਆ ਉਸੇ ਤਰ੍ਹਾਂ ਤੁਸੀਂ ਉਹਦੇ ਵਿੱਚ ਕਾਇਮ ਰਹਿੰਦੇ ਹੋ। ਕਰੰਥੀਓ। ਤੇ ਅਸੀਂ ਜਿਹੜੇ ਉਹਦੇ ਨਾਲ ਕੰਮ ਵਿੱਚ ਸ਼ਰੀਕ ਹਾਂ, ਇਹ ਵੀ ਤੁਹਾਡੇ ਅੱਗੇ ਮਿੰਨਤ ਕਰਦੇ ਹਾਂ ਵੀ ਰੱਬ ਦਾ ਫਜ਼ਲ ਜਿਹੜਾ ਤੁਹਾਡੇ ਉੱਤੇ ਹੋਇਆ ਏ ਬੇਫਾਇਦਾ ਨਾ ਰਹਿਣ ਦਿਓ, ਬਲਕਿ ਰੱਬ ਦੇ ਖਾਦਮਾਂ ਵਾਂਗਰ ਹਰ ਗੱਲ ਨਾਲ ਆਪਣੀ ਖੂਬੀ ਜ਼ਾਹਿਰ ਕਰਦੇ ਹਾਂ, ਬੜੇ ਸਬਰ ਨਾਲ, ਮੁਸੀਬਤ ਨਾਲ, ਇਹਤਿਆਜ ਨਾਲ, ਤੰਗੀ ਨਾਲ, ਕੋੜੇ ਖਾਣ ਨਾਲ, ਕੈਦ ਹੋਣ ਨਾਲ, ਹੰਗਾਮਿਆਂ ਨਾਲ, ਮਿਹਨਤਾਂ ਨਾਲ, ਬੇਦਾਰੀ ਨਾਲ, ਫਾਕਿਆਂ ਨਾਲ, ਪਾਕੀਜ਼ਗੀ ਨਾਲ, ਇਲਮ ਨਾਲ, ਤਹਮਲ ਨਾਲ, ਮਿਹਰਬਾਨੀ ਨਾਲ, ਪਾਕ ਰੂਹ ਨਾਲ, ਬੇਰਿਆ ਮੁਹੱਬਤ ਨਾਲ, ਕਲਾਮ ਨਾਲ, ਰੱਬ ਦੀ ਕੁਦਰਤ ਨਾਲ, ਰਾਸਤਬਾਜ਼ੀ ਦੇ ਹਥਿਆਰਾਂ ਦੇ ਰਾਹੀਂ ਜਿਹੜੇ ਸੱਜੇ ਖੱਬੇ ਨੇ। ਜ਼ਬੂਰ। ਕਿਉਂ ਜੇ ਰੱਬ ਦਾ ਕਲਾਮ ਰਾਸਤੇ ਤੇ ਉਹਦੇ ਸਾਰੇ ਕੰਮ ਬਾਵਫਾ ਨੇ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜਦੋਂ ਰੱਬ ਅਜ਼ਲੀ ਫਹਿਮ ਜਿਹੜਾ ਸਾਰੀਆਂ ਗੱਲਾਂ ਸਮਝਦਾ ਹੈ ਇਨਸਾਨ ਉੱਤੇ ਹੁਕੂਮਤ ਕਰਦਾ ਹੈ, ਤੇ ਇਨਸਾਨ ਜਾਣਦਾ ਹੈ ਵੀ ਰੱਬ ਲਈ ਸਭ ਕੁਝ ਮੁਮਕਿਨ ਹੈ। ਇਸ ਜਿੰਦਾ ਸੱਚਾਈ ਨੂੰ ਜਾਣਨ ਦਾ ਇਕੱਲਾ ਰਾਸਤਾ ਜਿਹੜੀ ਬਿਮਾਰ ਨੂੰ ਸ਼ਿਫਾ ਦਿੰਦੀ ਏ ਇਲਾਹੀ ਸਿਆਣ ਦੀ ਸਾਇੰਸ ਵਿੱਚ ਪਾਇਆ ਜਾਂਦਾ ਹੈ, ਕਿਉਂ ਜੇ ਇਹ ਮਸੀਹ ਯਿਸੂ ਦੇ ਰਾਹੀਂ ਸਿਖਾਈ ਗਈ ਤੇ ਜ਼ਾਹਰ ਹੋਈ। ਸੱਚਾਈ ਆਜ਼ਾਦੀ ਦੇ ਅੰਸਰ ਪੈਦਾ ਕਰਦੀ ਏ। ਇਹਦੇ ਝੰਡੇ ਉੱਤੇ ਰੂਹ ਦਾ ਇਲਹਾਮੀ ਨਾਰਾ ਗੁਲਾਮੀ ਮੁੱਕ ਗਈ ਏ ਲਿਖਿਆ ਹੋਇਆ ਹੈ। ਰੱਬ ਦੀ ਕੁਦਰਤ ਕੈਦੀਆਂ ਲਈ ਆਜ਼ਾਦੀ ਲਿਆਉਂਦੀ ਏ। ਕੋਈ ਤਾਕਤ ਇਲਾਹੀ ਮੁਹੱਬਤ ਦਾ ਮੁਕਾਬਲਾ ਨਹੀਂ ਕਰ ਸਕਦੀ। ਉਹ ਕਿਹੜੀ ਫਰਜ਼ ਕੀਤੀ ਗਈ ਤਾਕਤ ਏ ਜਿਹੜੀ ਆਪਣੇ ਆਪ ਨੂੰ ਰੱਬ ਦੇ ਖਿਲਾਫ ਖੜਾ ਕਰਦੀ ਏ? ਇਹ ਕਿੱਥੋਂ ਆਉਂਦੀ ਏ? ਉਹ ਕਿਹੜੀ ਸ਼ੈ ਏ ਜਿਹੜੀ ਇਨਸਾਨ ਨੂੰ ਲੋਹੇ ਦੀਆਂ ਬੇੜੀਆਂ ਦੇ ਨਾਲ ਪਾਪ, ਮੌਤ ਤੇ ਬਿਮਾਰੀ ਨਾਲ ਬੰਨਿਆ ਰੱਖਦੀ ਏ? ਜੋ ਕੁਝ ਵੀ ਇਨਸਾਨ ਨੂੰ ਗੁਲਾਮ ਬਣਾਉਂਦਾ ਏ ਉਹ ਇਲਾਹੀ ਹੁਕਮਰਾਨ ਦਾ ਮੁਖਾਲਫ ਏ। ਸੱਚਾਈ ਇਨਸਾਨ ਨੂੰ ਆਜ਼ਾਦ ਕਰਦੀ ਏ। ਆਪਣੇ ਤਾਲਬੇ ਇਲਮਾਂ ਨੂੰ ਸੱਚਾਈ ਦੇ ਕਾਦਰ ਮੁਤਲਕ ਦੀ ਤਾਲੀਮ ਦਿਓ ਜਿਹੜਾ ਗਲਤੀ ਦੀ ਕਮਜ਼ੋਰੀ ਨੂੰ ਬਿਆਨ ਕਰਦਾ ਹੈ। ਇਲਾਹੀ ਕਾਦਰ ਮੁਤਲਕ ਦੀ ਸਮਝ ਇੱਥੋਂ ਤੀਕਰ ਵੀ ਇੱਕ ਦਰਜੇ ਉੱਤੇ ਡਰ ਨੂੰ ਤਬਾਹ ਕਰ ਦਿੰਦੀ ਏ।
ਤੇ ਪੈਰਾਂ ਨੂੰ ਸੱਚਾਈ ਦੀ ਰਾਹ ਉੱਤੇ ਤੋਰਦੀ ਏ। ਉਸ ਰਾਹ ਉੱਤੇ ਜਿਹੜੀ ਹੱਥਾਂ ਦੇ ਬਗੈਰ ਬਣੇ ਹੋਏ ਘਰ ਵੱਲ ਲੈ ਜਾਂਦੀ ਏ, ਯਾਨੀ ਅਸਮਾਨਾਂ ਉੱਤੇ ਅਬਦੀ ਘਰ ਵੱਲ। ਇਨਸਾਨੀ ਨਫ਼ਰਤ ਉੱਤੇ ਕੋਈ ਕਾਨੂੰਨੀ ਹੁਕਮ ਨਹੀਂ ਤੇ ਕੋਈ ਬਾਦਸ਼ਾਹਤ ਨਹੀਂ। ਮੁਹੱਬਤ ਤਖਤ ਨਸ਼ੀਨ ਏ। ਬਦੀ ਜਾਂ ਮਾਦੇ ਵਿੱਚ ਨਾ ਜ਼ਹਾਨਤ ਏ ਨਾ ਕੂਵਤ ਏ। ਇਹ ਕ੍ਰਿਸਚਨ ਸਾਇੰਸ ਦਾ ਮੁਤਲਕ ਅਕੀਦਾ ਹੈ ਤੇ ਇਹ ਇੱਕ ਵੱਡੀ ਸੱਚਾਈ ਏ ਜਿਹੜੀ ਗਲਤੀ ਦੇ ਸਾਰੇ ਬਹਿਰੂਪਾਂ ਨੂੰ ਬੇਨਕਾਬ ਕਰਦੀ ਏ। ਅਸਲ ਮਤਨ ਨਾਲ ਵਾਕਫੀਅਤ ਤੇ ਇਨਸਾਨੀ ਅਕੀਦਿਆਂ ਨੂੰ ਛੱਡਣ ਦਾ ਇਰਾਦਾ। ਪੇਸ਼ਵਾਂ ਵੱਲੋਂ ਬਣਾਏ ਗਏ ਤੇ ਕਦੀ-ਕਦੀ ਬਹੁਤ ਭੈੜੇ ਇਨਸਾਨੀ ਜਜ਼ਬਿਆਂ ਨਾਲ ਭੜਕਾਏ ਹੋਏ ਅਕੀਦੇ ਕ੍ਰਿਸਚਨ ਸਾਇੰਸ ਨੂੰ ਸਮਝਣ ਦੀ ਰਾਹ ਖੋਲ੍ਹਦੇ ਨੇ ਤੇ ਬਾਈਬਲ ਨੂੰ ਹਯਾਤੀ ਦਾ ਨਕਸ਼ਾ ਬਣਾਉਂਦੇ ਨੇ, ਜਿੱਥੇ ਸੱਚਾਈ ਦੇ ਨਿਸ਼ਾਨਾਂ ਤੇ ਸ਼ਫਾਈ ਅਧਾਰਿਆਂ ਦੀ ਨਿਸ਼ਾਨਦੇਹੀ ਹੁੰਦੀ ਏ। ਬਾਈਬਲ ਆਖਦੀ ਏ, ਸਾਰੀਆਂ ਸ਼ੈਵਾਂ ਉਸ ਇਲਾਹੀ ਕਲਾਮ ਦੇ ਰਾਹੀਂ ਪੈਦਾ ਹੋਈਆਂ ਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ। ਇਹ ਇਲਾਹੀ ਸਾਇੰਸ ਦੀ ਹਮੇਸ਼ਾ ਦੀ ਹਕੀਕਤ ਹੈ। ਜੇ ਪਾਪ, ਬਿਮਾਰੀ ਤੇ ਮੌਤ ਨੂੰ ਅਦਮ ਦੇ ਤੌਰ ਤੇ ਸਮਝਿਆ ਜਾਵੇ ਤੇ ਉਹ ਗਾਇਬ ਹੋ ਜਾਣਗੇ। ਜਿਵੇਂ ਬੁਖਾਰਾਤ ਸੂਰਜ ਦੇ ਅੱਗੇ ਪਿਘਲ ਜਾਂਦੇ ਨੇ, ਇਸੇ ਤਰ੍ਹਾਂ ਬਦੀ ਚੰਗਿਆਈ ਦੇ ਸਾਹਮਣੇ ਗਾਇਬ ਹੋ ਜਾਵੇਗੀ। ਇੱਕ ਨੇ ਦੂਜੀ ਨੂੰ ਲਾਜ਼ਮੀ ਲੁਕੋ ਦੇਣਾ ਹੈ ਤੇ ਫਿਰ ਚੰਗਿਆਈ ਨੂੰ ਅਸਲੀਅਤ ਦੇ ਤੌਰ ਤੇ ਚੁਣਨਾ ਕਿੰਨਾ ਅਹਿਮ ਹੈ। ਇਨਸਾਨ ਰੱਬ ਯਾਨੀ ਰੂਹ ਦਾ ਮੁਆਵਨ ਹੈ, ਹੋਰ ਕਿਸੇ ਦਾ ਨਹੀਂ। ਰੱਬ ਦਾ ਹੋਣਾ ਲਾਮਤਨਾਹੀ, ਆਜ਼ਾਦੀ, ਹਮਾਂਗੀ ਤੇ ਬਹੁਤ ਜ਼ਿਆਦਾ ਸਕੂਨ ਦਾ ਹੋਣਾ ਹੈ। ਜਿੱਥੇ ਕਿਤੇ ਰੱਬ ਦਾ ਰੂਹ ਹੈ, ਉੱਥੇ ਆਜ਼ਾਦੀ ਹੈ। ਸਿਆਣ ਦੀ ਸਾਇੰਸ ਦੇ ਬਾਰੇ ਮਾਦੀ ਹਿੱਸਿਆਂ ਦੇ ਬਹੁਤ ਸਾਰੇ ਤਜ਼ਾਦ ਉਸ ਨਾ ਵੇਖੀ ਸੱਚਾਈ ਨੂੰ ਨਹੀਂ ਬਦਲਦੇ ਜਿਹੜੀ ਹਮੇਸ਼ਾ ਲਈ ਬਰਕਰਾਰ ਰਹਿੰਦੀ ਹੈ। ਸਾਇੰਸ ਸਿਆਣ ਨਾਲ ਤਾਲੁਕ ਰੱਖਦੀ ਹੈ, ਨਾ ਮਾਦੇ ਨਾਲ। ਇਹ ਤੈਅ ਕੀਤੇ ਹੋਏ ਅਸੂਲ ਉੱਤੇ ਨਿਉ ਰੱਖਦੀ ਏ, ਨਾ ਕਿ ਝੂਠੇ ਅਹਿਸਾਸਾਂ ਦੇ ਫੈਸਲਿਆਂ ਉੱਤੇ। ਰਿਆਜ਼ੀ ਵਿੱਚ ਦੋ ਰਕਮਾਂ ਦੀ ਜਮ੍ਹਾਂ ਹਮੇਸ਼ਾ ਇੱਕ ਹੀ ਨਤੀਜਾ ਲਿਆਉਂਦੀ ਏ। ਇਸ ਲਈ ਇਹਦੇ ਵਿੱਚ ਮੰਤਕ ਏ। ਜੇ ਕਿਆਸ ਮੰਤਕੀ ਦੀਆਂ ਅਕਬਰੀ ਤੇ ਅਸਗਰੀ ਤਜਵੀਜ਼ਾਂ ਦੋਵੇਂ ਠੀਕ ਨੇ ਤੇ ਮੁਨਾਸਬ ਤੌਰ ਤੇ ਹੱਲ ਕੀਤੇ ਜਾਣ ਨਾਲ ਜਵਾਬ ਗਲਤ ਨਹੀਂ ਹੋ ਸਕਦਾ। ਇਸੇ ਤਰ੍ਹਾਂ ਕ੍ਰਿਸਚਨ ਸਾਇੰਸ ਵਿੱਚ ਕੋਈ ਮੁਖਾਲਫਤ ਨਹੀਂ, ਨਾ ਕੋਈ ਤਜ਼ਾਦ ਨੇ, ਕਿਉਂ ਜੇ ਇਹਦੀ ਮੰਤਕ ਇੰਨੀ ਹਮ-ਆਹੰਗ ਏ ਜਿਵੇਂ ਕਿਆਸ ਮੰਤਕੀ ਠੀਕ ਹੱਲ ਕੀਤਾ ਗਿਆ ਹੋਵੇ ਜਾਂ ਰਿਆਜ਼ੀ ਵਿੱਚ ਠੀਕ ਹਿਸਾਬ ਕੀਤਾ ਗਿਆ ਹੋਵੇ। ਸੱਚਾਈ ਹਮੇਸ਼ਾ ਸੱਚ ਬੋਲਣ ਵਾਲੀ ਏ ਤੇ ਇਹ ਨਿਉ ਵਿੱਚ ਜਾਂ ਨਤੀਜੇ ਵਿੱਚ ਕਿਸੇ ਗਲਤੀ ਨੂੰ ਬਰਦਾਸ਼ਤ ਨਹੀਂ ਕਰਦੀ। ਕਿਉਂ ਜੇ ਸੱਚਾਈ ਲਾਮਹਿਦੂਦ ਏ, ਗਲਤੀ ਨੂੰ ਅਦਮ ਸਮਝਿਆ ਜਾਣਾ ਚਾਹੀਦਾ ਹੈ। ਕਿਉਂ ਜੇ ਸੱਚਾਈ ਚੰਗਿਆਈ ਵਿੱਚ ਕਾਦਰ ਮੁਤਲਕ ਏ, ਗਲਤੀ ਸੱਚਾਈ ਦੇ ਖਿਲਾਫ ਕੋਈ ਤਾਕਤ ਨਹੀਂ ਰੱਖਦੀ। ਸੱਚਾਈ ਨੇ ਗਲਤੀ ਨੂੰ ਕਦੀ ਲਾਜ਼ਮੀ ਨਹੀਂ ਬਣਾਇਆ, ਨਾ ਗਲਤੀ ਨੂੰ ਹਮੇਸ਼ਾ ਕਾਇਮ ਰੱਖਣ ਲਈ ਕੋਈ ਕਾਨੂੰਨ ਦੱਸਿਆ ਹੈ। ਗਲਤੀ ਸੱਚਾਈ ਦੇ ਸਾਹਮਣੇ ਡਰਪੋਕ ਏ। ਸੱਚਾਈ ਤੇ ਗਲਤੀ ਦੋਵੇਂ ਇਨਸਾਨ ਦੀ ਸੋਚ ਤੋਂ ਕਿਤੇ ਬਹੁਤੇ ਨੇੜੇ ਹੋਏ ਨੇ ਤੇ ਸੱਚਾਈ ਫੇਰ ਵੀ ਵਾਜ਼ਹਤਰ ਹੁੰਦੀ ਜਾਵੇਗੀ, ਕਿਉਂ ਜੇ ਗਲਤੀ ਆਪਣੇ ਆਪ ਨੂੰ ਬਰਬਾਦ ਕਰਨ ਵਾਲੀ ਏ। ਸਾਇੰਸ ਸਿਰਫ ਯਕੀਨ ਨਾ ਕਰਨ ਵਾਲੇ ਚੰਗਿਆਈ ਤੇ ਬਦੀ ਦੇ ਅਨਾਸਰ ਨੂੰ ਵਾਜ਼ਹ ਕਰ ਸਕਦੀ ਏ ਜਿਹੜੇ ਸਾਹਮਣੇ ਆ ਰਹੇ ਨੇ। ਇਹਨਾਂ ਬਾਅਦ ਦੇ ਦਿਨਾਂ ਤੋਂ ਬਚਣ ਲਈ ਇਨਸਾਨਾਂ ਨੂੰ ਸੱਚਾਈ ਵਿੱਚ ਪਨਾਹ ਲੈਣੀ ਚਾਹੀਦੀ ਏ। ਅਦਰਾਕ ਦੇ ਬਗੈਰ ਇੱਕ ਅੰਨਾ ਯਕੀਨ ਰੱਖਣਾ ਮਸੀਹੀ ਸਾਇੰਸ ਦੇ ਖਿਲਾਫ ਕੁਝ ਨਹੀਂ, ਯਾਨੀ ਉਹ ਅੰਨਾ ਯਕੀਨ ਜਿਹੜਾ ਸੱਚਾਈ ਨੂੰ ਲੁਕਾਉਂਦਾ ਤੇ ਗਲਤੀ ਨੂੰ ਤਾਮੀਰ ਕਰਦਾ ਹੈ। ਇਨਸਾਨੀ ਹਿੱਸ ਮੁਖਾਲਫਤ ਉੱਤੇ ਹੈਰਾਨ ਹੁੰਦੀ ਏ, ਜਦਕਿ ਇਲਾਹੀ ਹਿੱਸ ਲਈ ਹਮ-ਆਹੰਗੀ ਅਸਲੀ ਤੇ ਮੁਖਾਲਫਤ ਗੈਰ ਅਸਲੀ ਏ। ਅਸੀਂ ਪਾਪ, ਬਿਮਾਰੀ ਤੇ ਮੌਤ ਉੱਤੇ ਹੈਰਾਨ ਹੋ ਸਕਦੇ ਹਾਂ। ਅਸੀਂ ਇਨਸਾਨੀ ਡਰ ਤੋਂ ਹੈਰਾਨ ਹੋ ਸਕਦੇ ਹਾਂ, ਫਿਰ ਵੀ ਨਫ਼ਰਤ ਕਰਨ ਤੋਂ ਬਹੁਤ ਰਾਜ਼ੀ ਹੋ ਸਕਦੇ ਹਾਂ, ਜਿਹਦੇ ਨਾਲ ਉਹਦਾ ਖੰਭੇ ਵਰਗਾ ਸਿਰ ਹੋਰ ਉੱਚਾ ਹੋ ਜਾਂਦਾ ਹੈ, ਜਿਹੜਾ ਬਦੀ ਦੀਆਂ ਬਹੁਤ ਸਾਰੀਆਂ ਇਜਾਦਾਂ ਵਿੱਚ ਆਪਣੇ ਸਿੰਗ ਵਿਖਾਉਂਦਾ ਹੈ। ਪਰ ਸਾਨੂੰ ਅਦਮ ਦੇ ਸਾਹਮਣੇ ਡਰੇ ਹੋਏ ਕਿਉਂ ਖੜਾ ਹੋਣਾ ਚਾਹੀਦਾ ਹੈ? ਵੱਡਾ ਲਾਲ ਅਜਗਰ ਝੂਠ ਦੀ ਅਲਾਮਤ ਹੈ, ਉਹ ਅਕੀਦਾ ਜਿੱਦਾਂ ਲੱਬੇ ਲੁਬਾਬ ਹਯਾਤੀ ਤੇ ਜ਼ਹਾਨਤ ਮਾਦੀ ਹੋ ਸਕਦਾ ਹੈ। ਫਾਨੀ ਸਿਆਣ ਮਾਦੇ ਵਿੱਚ ਅਹਿਸਾਸਾਂ ਦੀਆਂ ਨੀਹਾਂ ਉੱਤੇ ਅਮਲ ਕਰਦਿਆਂ ਹੋਏ ਹੈਵਾਨੀ ਮਕਨਾਤੀਸੀਅਤ ਏ, ਪਰ ਇਹ ਨਾਮ ਨਿਹਾਦ ਸਿਆਣ ਜਿਹਦੇ ਵਿੱਚੋਂ ਸਾਰੀ ਬਦੀ ਨਿਕਲਦੀ ਏ, ਆਪਣੇ ਆਪ ਦੀ ਮੁਖਾਲਫਤ ਕਰਦੀ ਏ ਤੇ ਇਹਨੂੰ ਅਖੀਰੀ ਸੱਚਾਈ ਜਾਂ ਕ੍ਰਿਸਚਨ ਸਾਇੰਸ ਵਿੱਚ ਬਿਆਨ ਕੀਤੀ ਹੋਈ ਇਲਾਹੀ ਸਿਆਣ ਨੂੰ ਮੰਨਣਾ ਪੈਂਦਾ ਹੈ। ਅਬਦੀ ਸੱਚਾਈ ਉਹਨੂੰ ਬਰਬਾਦ ਕਰਦੀ ਏ ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਈ ਦਿੰਦਾ ਹੈ
ਤੇ ਰੱਬ ਦੇ ਪੁੱਤਰ ਦੇ ਤੌਰ ਤੇ ਇਨਸਾਨ ਦੀ ਅਸਲੀਅਤ ਰੌਸ਼ਨੀ ਵਿੱਚ ਆਉਂਦੀ ਏ। ਜ਼ਾਹਿਰ ਕੀਤੀ ਹੋਈ ਸੱਚਾਈ ਹਮੇਸ਼ਾ ਦੀ ਹਯਾਤੀ ਏ। ਬਸ਼ਰ ਜਦੋਂ ਤੀਕਰ ਇਹ ਨਹੀਂ ਸਿੱਖਦਾ ਭਈ ਰੱਬ ਹੀ ਵਾਹਿਦ ਹਯਾਤੀ ਏ, ਉਹ ਗਲਤੀ ਦੇ ਆਰਜ਼ੀ ਮਲਬੇ, ਪਾਪ, ਬਿਮਾਰੀ ਤੇ ਮੌਤ ਦੇ ਅਕੀਦੇ ਵਿੱਚੋਂ ਕਦੀ ਬਾਹਰ ਨਹੀਂ ਆ ਸਕਦਾ। ਬਦਨ ਵਿੱਚ ਹਯਾਤੀ ਤੇ ਅਹਿਸਾਸ ਇਸ ਸਮਝ ਨਾਲ ਪਤਾ ਕੀਤੇ ਜਾਣੇ ਚਾਹੀਦੇ ਨੇ ਜਿਹੜੀ ਇਨਸਾਨ ਨੂੰ ਰੱਬ ਦੀ ਸ਼ਬੀਹ ਬਣਾਉਂਦੀ ਏ। ਫਿਰ ਰੂਹ ਬਦਨ ਉੱਤੇ ਫਤਹਿਮੰਦ ਹੋਵੇਗੀ। ਸੱਚੀ ਰੂਹਾਨੀਅਤ ਦੇ ਪੁਰਸਕੂਨ ਮਜ਼ਬੂਤ ਧਾਰੇ ਜਿਨ੍ਹਾਂ ਦੇ ਇਜ਼ਹਾਰ ਸਿਹਤ, ਪਾਕੀਜ਼ਗੀ ਤੇ ਆਪਣੇ ਆਪ ਦੀ ਕੁਰਬਾਨੀ ਨੇ, ਇਹਨਾਂ ਨੂੰ ਉਸ ਵੇਲੇ ਤੀਕਰ ਇਨਸਾਨੀ ਤਜਰਬੇ ਨੂੰ ਗਹਿਰਾ ਕਰਨਾ ਚਾਹੀਦਾ ਹੈ ਜਦੋਂ ਤੀਕਰ ਮਾਦੀ ਵਜੂਦੀਅਤ ਦੇ ਅਕੀਦੇ ਵਾਜ਼ਿਹ ਮਸਲਤ ਹੁੰਦਿਆਂ ਵਿਖਾਲੀ ਨਹੀਂ ਦਿੰਦੇ ਤੇ ਪਾਪ, ਬਿਮਾਰੀ ਤੇ ਮੌਤ ਰੂਹਾਨੀ ਅਲੂਹੀਅਤ ਦੇ ਸਾਇੰਸੀ ਇਜ਼ਹਾਰ ਤੇ ਰੱਬ ਦੇ ਰੂਹਾਨੀ ਕਾਮਲ ਇਨਸਾਨ ਨੂੰ ਥਾਂ ਨਹੀਂ ਦਿੰਦੇ। ਮੁਹੱਬਤ ਦੀ ਸੇਧ ਦੇਣ ਵਾਲੀ ਮੁਲਾਮਤ ਦੇ ਰਾਹੀਂ ਰਾਸਤਬਾਜ਼ੀ, ਅਮਨ ਤੇ ਪਾਕੀਜ਼ਗੀ ਵੱਲ ਸਾਡੇ ਬਦਨ ਵਿੱਚ ਮਦਦ ਕੀਤੀ ਜਾਂਦੀ ਏ, ਜਿਹੜੇ ਸਾਇੰਸ ਦੇ ਇਮਤਿਆਜ਼ੀ ਨਿਸ਼ਾਨ ਨੇ। ਸੱਚਾਈ ਦੇ ਬਹੁਤੇ ਕੰਮਾਂ ਨੂੰ ਵੇਖਦਿਆਂ ਹੋਏ ਅਸੀਂ ਰੁਕਦੇ ਹਾਂ, ਰੱਬ ਦੀ ਉਡੀਕ ਕਰਦੇ ਹਾਂ। ਫਿਰ ਅਸੀਂ ਉਸ ਵੇਲੇ ਤੀਕਰ ਅੱਗੇ ਵੱਧਦੇ ਹਾਂ ਜਦੋਂ ਤੀਕਰ ਲਾਮਹਿਦੂਦ ਖਿਆਲ ਵਜਦ ਵਿੱਚ ਨਹੀਂ ਆਉਂਦਾ ਤੇ ਗੈਰ ਮੁਸੱਦਕਾ ਨਜ਼ਰੀਏ ਨੂੰ ਇਲਾਹੀ ਜਲਾਲ ਤੀਕਰ ਉੱਚਾ ਨਹੀਂ ਉਡਾਇਆ ਜਾਂਦਾ। ਹੁਣ ਮੈਂ ਮੇਰੀ ਬੇਕਰਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।